ਤੁਹਾਡਾ ਮਸਲਾ ਹੀ ਬੜਾ ਸੀਰੀਅਸ ਹੈਗਾ ਜਿਹੜਾ ਅੱਗੇ ਨਹੀਂ ਵਧਣ ਦਿੰਦਾ ਭਾਜੀ। ਨਾ ਰੋ ਜਿੱਦਾਂ ਤੁਸੀਂ ਰੋ मैं नर्वस है इस तो हाँ कि मैं किवें यकीन कर लवां कि तुसी बहुत ज़्यादा स्पैशलिस्ट हो। ਆ ਪਿਆ ਇਹ ਸਾਰਾ। दस लो 5 बज गए आउट ला के जाना डॉक्टर साहब आउट चाहता और मैं को पेपर देंगा नहीं पेपर रहने दो डॉक्टर साहब, मेरी ये 2 महीने बाद शादी। नहीं मैं मन तो मंगी 30 पा के अगे वंडने उसी डॉक्टर फरीद ਜੀ ਸਰ। ਇਹ ਆਪਣੇ ਕੋਲ ਚਰਬੀ ਕਿੰਨੀ ਇਕੱਠੀ ਹੋ ਗਈ ਹੈ ਜੀ? ਕੀ ਗੱਲ ਭਰਤੀ ਪਾਉਣੀ ਡਾਕਟਰ ਸਾਹਿਬ? ਮੈਂ ਤੇਰੇ ਕੋਲ ਚੀਕਨੀ ਚਰਬੀ ਦਾ ਨਹੀਂ ਪੁੱਛ ਰਿਹਾ, ਮੈਂ ਤੈਨੂੰ ਇਨਸਾਨੀ ਚਰਬੀ ਦਾ ਪੁੱਛ ਰਿਹਾ। ਐਕਚੁਅਲੀ ਡਾਕਟਰ ਸਾਹਿਬ ਤਕਰੀਬਨ 2 ਮਣ ਚਰਬੀ ਇਕੱਠੀ ਹੋ ਗਈ ਆ, ਵਿੱਚ ਜਿਹੜੀਆਂ ਆਂਦਰਾਂ ਕੱਢ ਲਈਏ ਤੇ ਮੇਰਾ ਖਿਆਲ ਬਚ ਜਾਂਦੀ ਕੋਈ ਪੌਣੇ 2 ਮਣ। ਆਂਦਰਾ ਤੂੰ ਕੱਢਣ ਗਿਆ? ਨਹੀਂ ਡਾਕਟਰ ਸਾਹਿਬ, ਵਿੱਚ ਆਂਦਰਾਂ ਵੀ ਕਈਆਂ ਦੇ ਆ ਜਾਂਦੀਆਂ ਨੇ, ਜਦੋਂ ਚਰਬੀ ਕੱਢੀ ਦੀ ਵਿੱਚੇ ਹੀ ਆਂਦਰਾਂ ਭੇਜ ਦਿੰਦੇ ਨੇ। ਇਸ ਤਰ੍ਹਾਂ ਨਾ ਕਰਿਆ ਕਰੋ ਤੇ ਤੁਸੀਂ ਨਾ ਫਿਰ ਇਸ ਤਰ੍ਹਾਂ ਕਰੋ, ਸਾਬਣ ਫੈਕਟਰੀ ਵਾਲਿਆਂ ਨੂੰ ਕਾਲ ਕਰੋ, ਆ ਕੇ ਨਾ ਚਰਬੀ ਲੈ ਜਾਣ, ਠੀਕ ਹੈ ਜੀ? ਕੀ ਗੱਲ ਨਾਤੇ ਨਹੀਂ? ਕੀ ਗੱਲ ਸਾਬਣ ਫੈਕਟਰੀ ਵਾਲਿਆਂ ਨੂੰ ਤੁਸੀਂ ਹੋਰ ਵੀ ਕਿਸੇ ਇਲਾਕੇ ਨੂੰ ਦੇ ਸਕਦੇ ਹੋ, ਚਰਬੀ ਦਾ ਹੋਰ ਕੁਝ ਵੀ ਬਣਦਾ ਵਾ। ਬਾਕੀ ਮੈਂ ਕਰਨਾ ਵਾ ਕੋਸ਼ਿਸ਼, ਲੇਕਿਨ ਵੈਸੇ ਡਾਕਟਰ ਸਾਹਿਬ ਇੱਕ ਗੱਲ ਦੱਸਾਂ, ਮਾਸ਼ਾਅੱਲਾ ਤੁਸੀਂ ਪਿਆਰੇ ਲੱਗ ਰਹੇ ਹੋ ਅੱਜ। ਮੈਂ ਤੁਹਾਨੂੰ ਡਾਕਟਰ ਸਾਹਿਬ ਇੱਕ ਮਸ਼ਵਰਾ ਦੇਣਾ ਚਾਹੁੰਦਾ, ਜੇ ਕੋਸ਼ਿਸ਼ ਕਰੀਏ ਨਾ ਆਪਾਂ ਤੇ ਆਪਾਂ ਆਪਣੀ ਸਾਬਣ ਫੈਕਟਰੀ ਨਾ ਲਾ ਲਈਏ। ਗੱਲ ਤੇ ਯਾਰ ਫਰੀਦ ਤੇਰੀ ਬਿਲਕੁਲ ਠੀਕ ਹੈ, ਲੇਕਿਨ ਨਾ ਉਹਦੇ ਵਾਸਤੇ ਸਾਡੇ ਕੋਲ ਇਨੀ ਫੈਸਿਲਿਟੀਜ਼ ਨਹੀਂ ਹੈ, ਉਹਦੇ ਵਾਸਤੇ ਸਾਨੂੰ ਡੇਲੀ 10 ਆਪਰੇਸ਼ਨ ਕਰਨੇ ਪੈਣਗੇ। ਆ ਤੇ ਹੈ ਨੇ, ਲੈ ਤੁਹਾਡੇ ਵੈਸੇ ਹੈ ਵੀ ਨੇ ਰਦਨਾਨ ਸਮੀ ਕੇ ਰਿਸ਼ਤੇਦਾਰ ਨਹੀਂ ਤੁਹਾਡੇ? ਉਹ ਕੌਣ ਹੈ ਜੀ? ਉਹ ਕਿੰਨੀ ਤੇ ਚਰਬੀ ਉਹਨਾਂ ਦੀ ਇਕੱਠੀ ਹੋ ਜਾਣੀ, ਕਾਹਦੇ ਤੇ ਤੁਸੀਂ ਏਡੀ ਟੈਨਸ਼ਨ ਲੈਂਦੇ? ਆਪਣੀ ਫੈਕਟਰੀ ਲਾਉਨੇ ਆ। ਮੈਂ ਅਦਨਾਨ ਸਮੀ ਨੂੰ ਛੱਡ ਕੇ ਮੈਂ ਸੋਚ ਰਿਹਾ ਜਿਹੜਾ ਉਹ ਹੈਗਾ ਪਸ਼ਾਵਰ ਦਾ ਕੀ ਹੈ ਬਾਬਾ ਖਾਨ, ਹਾਂ ਉਹਦੀ ਚਰਬੀ ਨਾ ਕੱਢੀਏ। ਉਹਦੀ ਚਰਬੀ ਸਾਡੇ ਕੋਲ ਪੂਰੀ ਆਪਣੀ ਫੈਕਟਰੀ ਲੱਗ ਸਕਦੀ ਵੈਸੇ। ਕਿਉਂ ਜੀ? ਹਾਂ ਡਾਕਟਰ ਸਾਹਿਬ, ਵੈਸੇ ਤੁਸੀਂ ਇਹ ਦੱਸੋ ਵੀ ਤੁਸੀਂ ਜਿੰਨੀ ਮਾਸ਼ਾਅੱਲਾ ਆਲਾ ਤਾਲੀਮ ਹਾਸਲ ਕੀਤੀ ਹੈ, ਚਰਬੀਆਂ ਇਕੱਠੀਆਂ ਕਰਦਾ ਤੁਹਾਨੂੰ ਹੁਣ ਤੱਕ ਇੰਨਾ ਟਾਈਮ ਹੋ ਗਿਆ, ਕੀ ਗੱਲ ਕੁੱਪੀ ਘੁੱਟੀ ਵਰਗਾ ਮੂੰਹ ਕਿਉਂ ਕਰ ਲਿਆ? ਯਾਰ ਤੂੰ ਮੇਰੇ ਤੋਂ ਜੂਨੀਅਰ ਆ, ਲੇਕਿਨ ਤੇਰਾ ਫੌਕ ਮੇਰੇ ਤੇ ਜ਼ਿਆਦਾ ਵਾ। ਨਹੀਂ ਡਾਕਟਰ ਸਾਹਿਬ, ਐਕਚੁਅਲੀ ਮੈਂ ਜੂਨੀਅਰ ਜ਼ਰੂਰ ਹਾਂ, ਮੈਂ ਇਨਸ਼ਾਅੱਲਾ ਚੰਦ ਦਿਨਾਂ ਚ ਕੰਸਲਟੈਂਟ ਹੋ ਜਾਣਾ ਵਾ, ਥੋੜੇ ਦਿਨਾਂ ਤੱਕ ਬਸ। ਇਹ ਕੀ ਕਿਹਾ ਤੁਸੀਂ? ਕੰਸਲਟੈਂਟ? ਹਾਂ ਕੰਸਲਟੈਂਟ ਹੋ ਜਾਣਾ ਤੁਸੀਂ। ਇਹ ਤੁਹਾਨੂੰ ਪਤਾ ਕੰਸਲਟੈਂਟ ਕੀ ਹੁੰਦਾ? ਜੀ ਜੀ ਹਾਂਜੀ। ਆਲਾ ਤਾਲੀਮ ਜਿਹੜੀ ਮੈਂ ਆਕਸਫੋਰਡ ਯੂਨੀਵਰਸਿਟੀ ਤੋਂ ਹਾਸਲ ਕੀਤੀ ਹੈ, ਕੰਸਲਟੈਂਟ ਕਹਿੰਦੇ ਨੇ ਇਹ ਪਰਦੇ ਨੂੰ, ਜਿਹੜਾ ਪਰਦਾ ਨਹੀਂ ਹੈ ਵਾਲਾ। ਚਲੋ ਮੌਲਾ ਤੁਹਾਨੂੰ ਛੇਤੀ ਕੰਸਲਟੈਂਟ ਅਤਾ ਫਰਮਾਏ। ਯਾਨੀ ਕਿ ਤੇਰੇ ਕਹਿਣ ਦਾ ਮਤਲਬ ਪਰਦਾ ਤਾਂ ਮੇਰਾ ਮਤਲਬ ਹੈ ਕਿ ਤੁਸੀਂ ਆਲਾ ਤਾਲੀਮ ਹਾਸਲ ਕੀਤੀ ਹੈ। ਨਹੀਂ ਤੇਰੀ ਦੁਆ ਕੱਲ ਹੀ ਪੂਰੀ ਹੋ ਜਾਏਗੀ। ਮੇਰੀ ਬੇਗਮ ਕਹਿ ਰਹੀ ਸੀ ਕੱਲ ਨੂੰ ਅਸੀਂ ਪਰਦੇ ਲੈਣ ਜਾਣੇ ਨੇ, ਮੌਲਾ ਨੇ ਸਾਨੂੰ ਕੱਲ ਹੀ ਅਤਾ ਕਰ ਦੇਣੇ ਨੇ। ਡਾਕਟਰ ਸਾਹਿਬ ਆਪਣੇ ਕੰਨ ਦੇ ਪਰਦੇ ਵੀ ਬਦਲਾ ਲਓ ਫਿਰ ਕੋਸ਼ਿਸ਼ ਕਰਕੇ। ਮੇਰਾ ਮਤਲਬ ਇਹ ਹੈ ਡਾਕਟਰ ਸਾਹਿਬ, ਆਪਾਂ ਇਸ ਤਰ੍ਹਾਂ ਕਰੀਏ ਕਿ ਆਪਣੀ ਫੈਕਟਰੀ ਲਾ ਲਈਏ ਤੇ ਇਹਦੇ ਨਾਲ ਵੇਖੋ ਚਰਬੀ ਦੀ ਚਰਬੀ ਤੇ ਫੈਕਟਰੀ ਦੀ ਫੈਕਟਰੀ। ਡਾਕਟਰ ਫਰੀਦ ਲਾ ਲਾਂਗੇ ਆਪਣੀ ਫੈਕਟਰੀ ਵੀ ਲਾ ਲਾਂਗੇ। ਤੁਸੀਂ ਦੁਆ ਕਰੋ ਕੋਈ ਮਰੀਜ਼ ਤੇ ਆਉਣ, ਕੋਈ ਚੰਦ ਕਸਟਮਰ ਤੇ ਆਉਣ ਸਾਡੇ ਕੋਲੇ, ਕੋਈ ਗਾਹਕ ਤੇ ਆਵੇ ਯਾਰ। ਉਹ ਸਾਰੇ ਜਿਸ ਰਫਤਾਰ ਨਾਲ ਲੋਕ ਆ 버ਗਰ ਪੀਜ਼ੇ ਤੇ ਫਾਸਟ ਫੂਡ ਤੇ ਹਰਾਮ ਖਾ ਰਹੇ ਨੇ ਨਾ, ਉਸ ਹਿਸਾਬ ਨਾਲ ਤੇ ਆਪਣੀ ਤਕਰੀਬਨ ਮਹੀਨੇ ਡੇਢ ਦੀ ਸਾਬਣ ਵਾਲੀ ਫੈਕਟਰੀ ਲੱਗ ਜਣੀ ਹੈ। ਯਾਰ ਉਹ ਪੇਸ਼ੈਂਟ ਨਹੀਂ ਆਇਆ ਜਿਹਨੇ ਮੇਰੇ ਕੋਲੇ ਫੋਨ ਤੇ ਟਾਈਮ ਲਿਆ ਸੀ ਹਲੇ ਤੱਕ। ਤੁਸੀਂ ਪਹਿਲੋਂ ਪੇਸ਼ੈਂਟ ਕੋਈ ਕੀਤੀ ਸੀ ਉਹਦੀ? ਮੈਂ ਤੇ ਬੜੀ ਅੱਛੀ ਪੇਸ਼ੈਂਟ ਕੋਈ ਕੀਤੀ ਸੀ। ਓਏ ਆ ਜਾਏਗਾ, ਜੇ ਸਾਡੇ ਉੱਥੋਂ ਲਿਖੀ ਤੇ ਆ ਹੀ ਜਾਣਾ ਉਹਨੇ। ਸਾਡੇ ਲਿਖੀ ਦਾ ਕੀ ਮਤਲਬ? ਮਤਲਬ ਸਾਡੇ ਹੱਥੋਂ ਚਰਬੀ ਨਿਕਲਣੀ ਲਿਖੀ ਉਹਦੀ। ਡਾਕਟਰ ਫਰੀਦ ਮੈਂ ਤੁਸੀਂ ਕੱਲ ਤੋਂ ਆਪਣਾ ਯੂਨੀਫਾਰਮ ਨੀਟ ਐਂਡ ਕਲੀਨ ਕਰਕੇ, ਇਹ ਹੱਥ 'ਚ ਨਹੀਂ ਫੜੀਦਾ, ਇਹ ਡਾਕਟਰਾਂ ਦਾ ਜਿਹੜਾ ਯੂਨੀਫਾਰਮ ਹੈ ਸ਼ਾਇਆ ਨਿਸ਼ਾਨ ਹੁੰਦਾ ਅੱਛਾ। ਔਰ ਡਾਕਟਰ ਸਾਹਿਬ ਕਿਸੇ ਨੇ ਵੇਖੋ ਤਰੀ ਰੋੜੀ ਉੱਤੇ ਖਸਾਲਣ ਖਾ ਖਾ। ਇਹ ਤੇਰੀ ਯੂਨੀਫਾਰਮ ਦੇਖ ਕੇ ਲੱਗਦਾ ਕਿ ਤੁਹਾਡੇ ਪਿੱਤੇ ਦਾ ਕੋਈ ਮਸਲਾ ਹੈ ਤੁਹਾਨੂੰ। ਤੂੰ ਇਹਦੇ 'ਚ ਪਤਾ ਰੋਟੀ ਬਣ ਕੇ ਲਿਆਉਂਦਾ ਰਿਹਾ ਵਾ। ਤੁਹਾਨੂੰ ਗੱਲ ਕਿਸੇ ਦਾ ਵੀ ਨਹੀਂ ਪੀਤਾ ਤੇ ਤੁਸੀਂ ਉੱਤੋਂ ਮੈਨੂੰ ਸੁਣਾਉਣ ਲੱਗ ਪੈਂਦੇ ਹੋ। ਡਾਕਟਰ ਸਾਹਿਬ ਇਹ ਨਾ ਕਿਸੇ ਨੇ ਰੰਗ ਕੀਤੇ, ਮੈਂ ਰੰਗ ਦਾ ਵੀ ਕੰਮ ਕਰਦਾ ਨਾ ਨਾਲ। ਭਾਈ ਘਰ ਕੋਈ ਨਹੀਂ ਹੈ। ਡਾਕਟਰ ਸਾਹਿਬ ਪੇਸ਼ੈਂਟ ਸਾਡੇ ਕੋ ਕੀ ਲੈਣਾ ਹੈ? ਓਏ ਅੱਜ ਆਪਾਂ ਡਾਕਟਰ ਨਹੀਂ ਬਣੇ। ਹਾਲੇ ਦੱਸਿਆ ਹੀ ਨਹੀਂ ਹੱਥ ਉੱਤੇ। ਆਇਆ ਓਏ हाय अस्सलाम वालेकुम। ਠੀਕ ਹੈ, ਸੋਸ਼ਲ ਡਿਸਟੈਂਸ ਦਾ ਵੀ ਤੁਸੀਂ ਖਿਆਲ ਰੱਖੋ ਨਾ। ਜੱਫੀ ਪਾਓ ਸੀ ਸਾਡੇ ਨਾਲ। अस्सलाम वालेकुम। ਉਹਨੇ ਤੈਨੂੰ ਗਲਤ ਕਿਹਾ ਵਾ? भाईया ਹੈ इत्थे भाईया ਠੀਕ ਲਾਦਾ ਕਰਾ ਤੂੰ ਦਾ ਇਹ ਦੱਸੀ ਦੇ ਹੁਣ ਬਹਿ ਜਾ। ਅਸੀਂ ਬੈਠੇ ਹੀ ਆ। ਕੀ ਗੱਲ ਹੋਈ, ਦੌੜ ਲਾ ਗਿਆ? ਇੱਥੇ ਆ ਜਾ, ਤੂੰ ਇੱਥੇ ਆ ਜਾ। ਹੈ ਜਿਆਦਾ ਮਸਲਾ ਤੇਰਾ। डॉक्टर साहब ਹਾਂਜੀ मैं फोन करके टाइम लिया सीगा। ਇਹ ਤੁਸੀਂ ਹੋ? ਬਿਸਮਿਲ੍ਲਾ ਬਿਸਮਿਲ੍ਲਾ। ਇਹ ਭਾਜੀ ਘਰ ਕੋਈ ਟਾਇਲਟ ਨਹੀਂ ਹੈ? ਮਤਲਬ ਐਡਾ ਢਿੱਡ ਕੀਤਾ। 4 ਕੀ टॉयलेट पर मेरा टाइम नहीं लगा।
ਤੇ ਸਰ ਟਾਈਮ ਨਹੀਂ ਲੱਗਦਾ ਕਿ ਤੁਹਾਡੀ ਵਾਰੀ ਨਹੀਂ ਆਉਂਦੀ? ਇਹ ਵਾਰੀ ਆਂਦੀ ਟਾਈਮ ਨਹੀਂ ਹੈਗਾ ਸਫਾਈ ਦਾ ਡਾਕਟਰ ਸਾਹਿਬ, ਸਾਹ ਬੜਾ ਚੜਦਾ। ਨਸੀਬਾਂ ਵਾਲਿਓ ਭਾਜੀ, ਤੁਹਾਨੂੰ ਸਾਹ ਚੜਦਾ ਹੈ? ਵਾਕ ਸ਼ੱਕ ਕੀ ਹੈ ਕੁਛ ਚੂਸ ਚਾਸ ਦਿਨਾਂ ਤੇ ਆਇਆ ਮੇਰੇ ਤੇ ਮੈਂ ਤੈਨੂੰ ਦੱਸਾਂ। ਹੈ ਕੀ ਬਦਤਮੀਜ਼ੀ ਕਰ ਰਹੇ ਆ ਵੀ ਤੂੰ ਆਉਂਦਾ ਹੀ ਮਾਮੇ ਸਾਹਿਬ ਦਾ ਕਲੀਨਿਕ ਆ? ਆ ਡਾਕਟਰ ਸਾਹਿਬ, ਜੀ ਮੈਂ ਟਾਈਮ ਲਿਆ ਸੀ ਤੁਹਾਡੇ ਕੋਲੋਂ। ਜੀ ਜੀ, ਹੁਣ ਕਲੀਨਿਕ ਵਿਹਲਾ ਕਰ ਦਈਏ? ਮੈਨੂੰ ਮੋਟਾਪੇ ਨੇ ਕਿਸੇ ਜੋਗਾ ਨਹੀਂ ਛੱਡਿਆ। ਤੁਸੀਂ ਤੁਹਾਡੇ ਨੈਣ ਨਕਸ਼ੇ ਕਿਸੇ ਜੋਗੇ ਨਹੀਂ ਹੈਗੇ। ਮੇਰਾ ਪੇਟ ਮੈਨੂੰ ਅੱਗੇ ਨਹੀਂ ਵਧਣ ਦੇ ਰਿਹਾ ਡਾਕਟਰ। ਸਹੀ ਗੱਲ ਹੈ ਯਾਰ, ਰੋ ਨਾ ਤੂੰ ਬਸ। ਮੈਂ ਕਦੋਂ ਹੋਇਆ ਵਾਂ? ਮੈਂ ਰੋਇਆ ਹੀ ਨਹੀਂਗਾ। ਬੰਦਾ ਸੱਚਾ ਡਾਕਟਰ ਸਾਹਿਬ, ਬੰਦਾ ਸੱਚਾ। ਡਾਕਟਰ ਫਰੀਦ, ਤੁਸੀਂ ਉਹਦਾ ਚੇਤਾ ਕਰ ਰਹੇ ਹੋ? ਅੱਛਾ ਸਰ, ਮਸਲਾ ਦੱਸੋ ਹੁਣ ਤੁਹਾਡਾ ਕਰਨਾ ਕੀ? ਚਰਬੀ ਘਟਾਉਣੀ? ਡਾਕਟਰ ਸਾਹਿਬ, ਢਿੱਡ ਨਾਲ ਗੋਡੇ ਅੱਗੇ ਨਹੀਂ ਹੁੰਦੇ। ਸਰ ਤੁਸੀਂ ਬੇਫਿਕਰ ਹੋ ਮੈਂ ਜਾਓ। ਬੜਾ ਪਰੇਸ਼ਾਨ ਆ। ਨਾ ਰੋ ਨਾ। ਮੈਂ ਰੋਇਆ ਹੀ ਨਹੀਂ। ਬੰਦਾ ਸੱਚਾ, ਬੰਦਾ ਸੱਚਾ। ਇਹ ਮੈਂ ਤੁਹਾਨੂੰ ਇੱਕ ਪੇਪਰ ਦੇ ਰਿਹਾ ਜੀ, ਇਹ ਪੇਪਰ ਨਾਲ ਤੁਸੀਂ ਮੈਂ ਕੀ ਕਰਨਾ ਡਾਕਟਰ ਸਾਹਿਬ? ਮੈਂ ਨਹੀਂ ਰਹਿਣਾ, ਮੈਂ ਨਹੀਂ, ਦਵਾਈਆਂ ਤੋਂ ਅੱਕ ਗਿਆ ਮੈਂ। ਇਹ ਦਵਾਈਆਂ ਦਾ ਨਹੀਂ ਸਰ, ਮੈਂ ਮੰਨਤ ਮੰਗੀ ਸੀ, ਤੁਸੀਂ ਇਹ 30 ਛਪਵਾ ਕੇ ਅੱਗੇ ਵੰਡਣੇ ਨੇ। ਰੱਖੋ ਰੱਖੋ। ਹਾਂ, ਤੁਹਾਡੇ ਘਰ ਖੁਸ਼ੀ ਹੋਏਗੀ। ਨਹੀਂ ਡਾਕਟਰ ਸਾਹਿਬ, ਮੇਰੇ ਕੋਲ ਟਾਈਮ ਹੀ ਨਹੀਂ ਹੈ। ਐਕਸਰਸਾਈਜ਼ ਦਾ ਟਾਈਮ ਲੰਘ ਗਿਆ। 2 ਮਹੀਨੇ ਬਾਅਦ ਮੇਰੀ ਜਿਹੜਾ ਸ਼ਾਦੀ ਹੈ ਡਾਕਟਰ ਸਾਹਿਬ, ਮੈਂ ਚਾਹੁੰਦਾ ਹਾਂ ਕਿ ਮੈਂ ਸਮਾਰਟ ਨਜ਼ਰ ਆਵਾਂ। ਨਹੀਂ ਜੀ ਨਹੀਂ, ਆਪਣੀ ਸ਼ਾਦੀ ਤੇ ਕਿਹਦਾ ਦਿਲ ਨਹੀਂ ਕਰਦਾ ਕਿ ਉਹ ਸਮਾਰਟ ਨਜ਼ਰ ਆਵੇ? ਹਾਂਜੀ, ਉਹ ਦੂਸਰੀ ਗੱਲ ਭਾਈਜਾਨ, ਸ਼ਾਦੀ ਨਹੀਂ, ਤੁਸੀਂ ਉਸ ਤੋਂ ਬਾਅਦ ਵੀ ਸਮਾਰਟ ਨਜ਼ਰ ਆਓਗੇ ਕਿਉਂਕਿ ਤੁਸੀਂ ਸਾਡੇ ਹੱਥੀ ਆ ਗਏ। ਮੇਰਾ ਮਤਲਬ ਹੈ ਕਿ ਤੁਸੀਂ ਸਾਡੇ ਕੋਲ ਆ ਗਏ ਹੋ। ਡਾਕਟਰ ਫਰੀਦ, ਤੁਹਾਡੀ ਜ਼ੁਬਾਨ ਬੜੀ ਫਿਸਲ ਰਹੀ ਹੈ। ਡਾਕਟਰ ਸਾਹਿਬ, ਜੀ ਜੀ ਮੈਂ ਇਲਾਜ ਤੇ ਕਰਾ ਰਿਹਾ ਹਾਂ, ਜੀ ਜੀ। ਪਰ ਮੈਂ ਥੋੜਾ ਜਿਹਾ ਨਰਵਸ ਹਾਂ। ਨਰਵਸ ਕਿਉਂ? ਤੁਸੀਂ ਨਵਿਆਂ ਦੇ ਖੇਲਣ ਡਏ ਹੋ? ਨਰਵਸ ਕੀ ਗੱਲ, ਕਾਹਦੇ ਤੋਂ nervous? ਵੀ ਅਸੀਂ ਤੁਹਾਡੇ ਨਾਲ ਬੰਬ ਬੰਨ ਕੇ ਚਰਬੀ ਘਟਾਉਣੀ ਤੁਹਾਡੀ। ਨਰਵਸ ਕਾਹਤੋਂ ਤੁਸੀਂ? ਕਿਉਂਕਿ ਮੈਂ ਸੁਣਿਆ ਹੈ ਕਿ ਪੇਟ ਚੋਂ ਚਰਬੀ ਕੱਢਣਾ ਤੇ ਖੂਹ ਚੋਂ ਕੁੱਤਾ ਕੱਢਣਾ ਬਹੁਤ ਮੁਸ਼ਕਲ ਹੈ। ਅਸੀਂ ਵੀ ਵੈਸੇ ਕੁੱਤਾ ਹੀ ਕੱਢਣ ਲੱਗੇ ਖੂਜ ਆਪਣਾ। ਮੇਰਾ ਮਤਲਬ ਇਹ ਕਿ ਅਸੀਂ ਤੁਹਾਡੀ ਚਰਬੀ ਘਟਾ ਕੇ ਤੁਹਾਨੂੰ ਸਮਾਰਟਨੈਸ ਦੇਣਾ ਚਾਹ ਰਹੇ ਹਾਂ। ਲੇਕਿਨ ਡਾਕਟਰ ਸਾਹਿਬ, ਮੈਂ ਇੱਕ ਹੋਰ ਗੱਲ ਵੀ ਸੁਣੀ ਕਿ ਵਧੇ ਪੇਟ ਤੇ ਵਿਗੜੀ ਔਲਾਦ ਇਹ ਠੀਕ ਨਹੀਂ ਹੁੰਦੇ। ਹਾਂ, ਤੇ ਕਦੋਂ ਠੀਕ ਹੋਈ ਵੇਖੋ। ਹਿਸਾਬ ਲਾ, ਤੂੰ ਗੱਲਾਂ ਬਹੁਤ ਸੁਣਦਾ। ਤੇਰਾ ਢਿੱਡ ਭਲਾ ਕਿਉਂ ਵਧਿਆ? ਤੇਰੇ ਢਿੱਡ 'ਚ ਬਹੁਤ ਗੱਲਾਂ ਨੇ। ਹਾਂਜੀ, ਔਰ ਤੇਰਾ ਢਿੱਡ ਵੀ ਦੱਸਦਾ ਕਿ ਤੂੰ ਢਿੱਡੋਂ ਪਲੀਦ ਵੀ ਹੈ। ਔਰ ਤੂੰ ਢਿੱਡੋਂ ਕਿਸੇ ਨੂੰ ਮੁਖਲਸ ਨਹੀਂ ਹੈ। ਹਾਂ, ਲੇਕਿਨ ਡਾਕਟਰ ਸਾਹਿਬ, ਮੇਰਾ ਕੁਝ ਕਰ ਲਵੋ ਡਾਕਟਰ ਕੀ ਸਾਹਿਬ। ਕਰ ਲਈ ਹੁਣ? ਵਿਆਹ ਤੇ ਵਾਜੇ ਕਰਾ ਦੇਵਾਂ ਤੈਨੂੰ ਮੈਂ? ਕੀ ਕਰੀਏ? ਤੇਰਾ ਆਰੇ ਤੇ ਲੈ ਜਾਈਏ ਤੈਨੂੰ? ਕੀ ਕਰੀਏ? ਬੜੀ ਦੁਨੀਆ ਨੇ ਮਿਹਣੇ ਮਾਰੇ ਡਾਕਟਰ ਸਾਹਿਬ ਮੋਟਾਪੇ ਦੇ। ਇਹਦਾ ਹੱਲ ਇਹ ਜੀ, ਤੁਸੀਂ ਬਾਹਰ ਹੀ ਨਿਕਲਣਾ ਘਰੋਂ, ਠੀਕ ਹੈ ਜੀ? ਅੰਦਰ ਹੀ ਰਹਿਣਾ। ਦੁਨੀਆ ਜੀਣ ਹੀ ਨਹੀਂ ਦਿੰਦੀ। ਤੁਸੀਂ ਕਿਤੇ ਵੈਸੇ ਚਰਬੀ ਨੂੰ ਅੱਗ ਤੇ ਨਹੀਂ ਲਾਈ ਆਪਣੀ ਨੂੰ? ਸੜਨ ਬਹੁਤ ਡਈ ਹੈ। ਕਿਵੇਂ ਮੰਨਾਂ ਕਿ ਤੁਸੀਂ ਵਾਕਈ ਸਪੈਸ਼ਲਿਸਟ ਹੋ? ਆ ਗਈ ਸਾਰਾ ਕੁਝ। ਇੱਧਰ ਦੇਖੋ ਪੇਸ਼ੈਂਟ ਸਾਹਿਬ, ਹਾਜੀ ਪੇਸ਼ੈਂਟ ਸਾਹਿਬ, ਮੇਰੀ ਗੱਲ ਸੁਣ ਲਓ। ਤੁਸੀਂ ਸਾਡਾ ਡਾਕਟਰ ਨਾਰਾਜ਼ ਕਰਤਾ। ਵੀ ਕਿੱਦਾਂ ਅਸੀਂ ਮਤਲਬ ਤੈਨੂੰ ਮਨਾਈਏ ਵੀ ਅਸੀਂ ਇੱਥੇ ਤੈਨੂੰ ਚੀਰ ਪਾੜ ਕਰਕੇ ਵਿਖਾਈਏ? ਤੈਨੂੰ ਕੀ ਕਰਕੇ ਵਿਖਾਈਏ? ਯਕੀਨ ਕਿਉਂ ਨਹੀਂ? ਤੁਸੀਂ ਸਾਡੇ ਕੋਲ ਕਮੇਟੀ ਪਾਉਣੀ ਹੈ ਜਾਂ ਮਤਲਬ ਬੱਚਾ ਪੜ੍ਹਨੇ ਪਾਉਣਾ ਸਾਡੇ ਕੋਲ? ਯਕੀਨ ਤੁਹਾਨੂੰ ਕਾਹਦੇ ਤੇ? ਵੀ ਕਾਟਨ ਜਾ ਕੇ ਤੋ ਹੋਰੋਂ ਕਰਾ ਲਾ, ਸਾਨੂੰ ਨਹੀਂ ਪਤਾ। ਸਰ ਤੁਹਾਡਾ ਮੈਂ ਕਿਤੇ ਹੋਰੋਂ ਕਰਾ ਲੈਣਾ। ਉਹ ਨਹੀਂ। ਭਾਜੀ ਬੈਠੋ ਸਹੀ। ਇਹ ਤੁਸੀਂ ਡਾਕਟਰ ਸਾਹਿਬ ਕੋਈ ਚੱਕ ਰਹੇ ਹੋ? ਪੇਸ਼ੈਂਟ ਕੋ ਚੁਕਵਾਓ ਬੇਟੇ, ਚੱਕ ਕੇ ਦੇ। ਯਕੀਨ ਨਹੀਂ ਹੈ। ਸਰ ਮੇਰੀ ਗੱਲ ਸੁਣੋ, ਅਸੀਂ ਤੁਹਾਨੂੰ ਪ੍ਰੂਫ ਦਿਆਂਗੇ। ਤੁਸੀਂ ਅਕਸਰ ਦੇਖਿਆ ਹੋਣਾ ਕਿ ਗੰਜੇ ਡਾਕਟਰ ਜਿਹੜੇ ਨੇ ਗੰਜੇਪਨ ਦਾ ਇਲਾਜ ਕਰ ਰਹੇ ਹੁੰਦੇ ਨੇ, ਵਾਲਾਂ ਦਾ ਇਲਾਜ ਕਰ ਰਹੇ ਹੁੰਦੇ ਨੇ। ਹਾਂਜੀ, ਔਰ ਸਕਿਨ ਦੇ ਡਾਕਟਰਾਂ ਦੇ ਮੂੰਹ ਤੇ ਆਪ ਮਾਤਾ ਨਿਕਲੀ ਹੁੰਦੀ ਹੈ। ਤੁਸੀਂ ਅਕਸਰ ਇਹ ਵੀ ਦੇਖਿਆ ਹੋਣਾ ਕਿ ਹਾਰਟ ਦੇ ਡਾਕਟਰ ਖੁਦ ਹਾਰਟ ਦੇ ਪੇਸ਼ੈਂਟ ਹੁੰਦੇ ਨੇ, ਆਪਣਾ ਉਹਨਾਂ ਦਾ ਬਾਈਪਾਸ ਹੋ ਜਾਂਦਾ ਲੇਕਿਨ ਹਾਰਟ ਦਾ ਇਲਾਜ ਕਰ ਰਹੇ ਹੁੰਦੇ ਨੇ। ਹਾਂਜੀ, ਔਰ ਬੁੱਢੇ ਬਾਬੇ ਵੇਖੋ ਤਾਕਤ ਦੀਆਂ ਦਵਾਈਆਂ ਵੇਚਣੇ ਹੁੰਦੇ। ਇਹ ਵਾਹ ਦਸੀ ਡਾਕਟਰ ਜਿਹੜੇ ਖੁਦ ਵੀ ਸਮਾਰਟ ਆ ਔਰ ਲੋਕਾਂ ਨੂੰ ਵੀ ਸਮਾਰਟ ਰੱਖ ਰਹੇ ਆ। ਗੱਲ ਤੇ ਤੁਹਾਡੀ ਠੀਕ ਹੈ, ਪਰ ਮੈਨੂੰ ਯਕੀਨ ਕਿਉਂ ਨਹੀਂ ਆਉਂਦਾ? ਸਰ ਮੇਰੀ ਗੱਲ ਸੁਣੋ। ਕੈਸਾ ਤੇਰਾ ਬਲੋਰ ਵਰਗਾ ਮੂੰਹ ਆ, ਕਿੱਦਾਂ ਯਕੀਨ ਦਵਾਈਏ? ਡਾਕਟਰ ਸਾਹਿਬ ਸੌਰੀ ਸਰ, ਮੈਂ ਹੁਣ ਮਤਲਬ ਅੱਕ ਗਿਆ ਵਾਂ, ਮੈਂ ਕੀ ਕਰਾਂ? ਉਹਨੂੰ ਇਸ ਤਰ੍ਹਾਂ ਸਾਰਾ ਪਤਾ ਲੱਗਦਾ ਵੀ ਅਸੀਂ ਪੱਕੇ ਡਾਕਟਰ ਆ। ਅੱਛਾ ਡਾਕਟਰ ਸਾਹਿਬ, ਹਾਂਜੀ ਇਹ ਤੁਸੀਂ ਚਰਬੀ ਕਿੱਦਾਂ ਕੱਢੋਗੇ? ਮੈਂ ਦੱਸਦਾ। ਮੈਂ ਨਾ ਇਦਾਂ ਕੱਢਾਂਗੇ ਭਾਜੀ, ਜਿਵੇਂ ਖੂਹ 'ਚ ਬਾਲਟੀ ਸੁੱਟ ਕੇ ਐ ਪਾਣੀ ਨਹੀਂ ਕੱਢੀ ਦਾ, ਉਦਾਂ ਕੱਢਦੇ। ਡਾਕਟਰ ਸਾਹਿਬ ਤੁਸੀਂ ਉਹਦੇ ਨਾਲ ਕਿਉਂ ਪੇਸ਼ੈਂਟ ਨੂੰ ਡਰਾ ਰਹੇ ਹੋ? ਦੇਖੋ ਅਕਸਰ ਬਾਰਿਸ਼ਾਂ ਦੇ ਵਿੱਚ ਨੀਵੇਂ ਘਰ 'ਚ ਪਾਣੀ ਆ ਜਾਂਦਾ, ਡੱਬੇ ਨਾਲ ਨਹੀਂ ਕੱਢੀਦਾ ਪਾਣੀ ਬਾਹਰ। ਅਸੀਂ ਇਸ ਤਰ੍ਹਾਂ ਚਰਬੀ ਕੱਢਾਂਗੇ ਬਾਹਰ ਤੁਹਾਡੀ। ਔਰ ਸਰ ਤੁਸੀਂ ਚਾਹੁੰਦੇ ਕੀ ਹੋ ਸਾਨੂੰ? ਮੈਂ ਚਾਹੁੰਦਾ ਹਾਂ ਕਿ 2 ਮਹੀਨੇ ਬਾਅਦ ਮੇਰੀ ਸ਼ਾਦੀ ਹੈ, ਹਾਂਜੀ, ਮੈਂ ਇੰਨਾ ਸੋਹਣਾ ਬਣ ਜਾਵਾਂ, ਮੇਰੀ ਚਰਬੀ ਵੀ ਨਿਕਲ ਜਾਏ, ਨਾਲੇ 1 2 3 6 ਨਹੀਂ 8 ਪੈਕ ਕਮ ਸੇ ਕਮ ਮੇਰੇ ਬਣਨੀਆਂ, ਨਹੀਂ 6 ਪੈਕ ਠੀਕ ਆ। ਉਹਦਾ ਭਾਈ ਨਾ ਫਿਰ ਇੱਕੋ ਹੀ ਹੱਲ ਹੈ ਕੀ? ਤੁਸੀਂ ਇੱਥੋਂ ਥੱਲੇ ਥੱਲੇ ਸਲਮਾਨ ਖਾਨ ਵੈਲਡ ਕਰਾ ਲਓ। ਡਾਕਟਰ ਸਾਹਿਬ ਬਸ ਚਰਬੀ ਕੱਢ ਦਿਓ। ਮੈਂ ਚਾਹੁੰਦਾ ਹਾਂ ਕਿ ਮੇਰੀ ਬੇਗਮ ਨੂੰ ਵੇਖੇ, ਹੋਣ ਵਾਲੀ ਬੁੱਢੀ, ਜਦੋਂ 2 ਮਹੀਨੇ ਬਾਅਦ ਮੇਰੀ ਸ਼ਾਦੀ ਹੈ, ਕਿ ਮੈਨੂੰ ਕਹੇ ਇਤਨੇ ਸਮਾਰਟ, ਇਤਨੇ ਕਿਊਟ। ਲਓ ਜੀ, ਕੋਸ਼ਿਸ਼ ਪੂਰੀ ਕਰਾਂਗੇ। ਇੱਕ ਵਾਰੀ ਤੁਹਾਡੇ ਨਾਲ ਜਾਣਾ ਪੈਣਾ ਸਾਨੂੰ। ਕਿੱਥੇ?
ਬੇਗਮ ਕੋਲੇ ਅਸੀਂ ਕਸਮ ਦਵਾਂਗੇ ਕੋਈ ਨਹੀਂ, ਇਹ ਮਸਲਾ ਹੱਲ ਹੋ ਜਾਣਾ ਵਾ। ਮੇਰਾ ਪੇਟ ਕਿੰਨਾ ਕੁ ਅੰਦਰ ਹੋ ਜਾਏਗਾ ਡਾਕਟਰ ਸਾਹਿਬ? ਜਿੰਨਾ ਕਿ ਸੰਜੇ ਦਾ ਤਾਂ ਨਹੀਂ ਸੀ ਅੰਦਰ ਹੋਇਆ। ਲਓ ਸਰ, ਤੁਸੀਂ ਬੇਫਿਕਰ ਹੋ ਜਾਓ, ਤੁਹਾਡਾ ਪੇਟ ਇਸ ਤਰ੍ਹਾਂ ਲੱਗੇਗਾ ਜਿਸ ਤਰ੍ਹਾਂ ਆਂਡਿਆਂ ਦੀ ਟ੍ਰੇ ਨਹੀਂ ਹੁੰਦੀ। ਹਾਏ ਡਾਕਟਰ ਸਾਹਿਬ ਮੈਂ ਚਾਹੁੰਦਾ ਵਾਂ ਕਿ ਪਿੱਛੋਂ ਵੀ ਮੇਰੇ ਥਾਈਆਂ ਵੀ ਬਣ ਜਾਣ, ਡੋਲੇ ਵੀ ਬਣਨ ਤੇ ਬੜਾ ਖੂਬਸੂਰਤ ਵੀ ਸ਼ੇਪ ਦਾ ਮੇਰਾ ਜਿਸਮ ਹੋਵੇ। 26 ਮੇਰੀ ਵੇਸਟ ਹੋਈ ਹੈ। ਕਿੰਨੀ 26। ਦੁਆ ਹੀ ਆ ਕਿ ਤੈਨੂੰ ਸੋਕੜਾ ਹੋ ਜਾਵੇ ਭਰਾਵਾ। ਤੇ ਚਿੰਗਜੀ ਦੀ ਬਾਡੀ ਪਵਾ ਲਾ ਫਿਰ ਮੇਰਾ ਵੀਰ ਇੱਥੋਂ ਤੋਂ। ਸਰ ਮੇਰੀ ਗੱਲ ਸੁਣੋ, ਅਗਰ ਤੁਹਾਡੀ ਟੋਟਲ ਬੋਡੀ ਖੋਲ ਦਿਓਗੇ ਟਾਈਮ ਬਹੁਤ ਜ਼ਿਆਦਾ ਲੱਗੇਗਾ ਤੁਹਾਨੂੰ। ਤੁਹਾਡੇ ਕੋਲ ਸ਼ਾਦੀ ਦਾ ਹੈਗਾ ਟਾਈਮ 2 ਮਹੀਨੇ। ਡਾਕਟਰ ਫਰੀਦ ਦੀ ਫਰਮਾਇਸ਼ ਲਓ ਜੀ। ਬਿਸਮਿਲ੍ਲਾਹ ਅੱਲਾਹ। ਤੁਸੀਂ ਫਰਮਾਇਸ਼ ਦਿਓ ਅੱਛੇ ਤਰੀਕੇ ਨਾਲ, ਤੁਹਾਡੀ ਸਾਰੀ ਚਰਬੀ ਜਿਹੜੀ ਨਾ ਕਮੀ ਦੂਰ ਕਰ। ਇਹ ਭਾਈ ਹੋਰਾਂ ਨੂੰ ਕੀ ਹੋਇਆ? ਚਲੋ ਹੈਲੋ, ਇਹ ਕੀ ਤਰੀਕਾ ਹੋਇਆ ਭਾਈ? ਇਹ ਕੀ ਕਰਨ ਲੱਗਾ ਅੱਗੇ ਹੋ ਅੱਗੇ। ਡਾਕਟਰ ਸਾਹਿਬ? ਇਹ ਕੀ ਤਰੀਕਾ ਹੋਇਆ? ਮੇਰੀ ਗੱਲ ਸੁਣੋ, ਅਸੀਂ ਤੁਹਾਨੂੰ ਪੂਰੀ ਸ਼ੇਪ 'ਚ ਲੈ ਕੇ ਆਉਣਾ ਤਾਂ ਕਿ ਤੁਹਾਡੇ ਪਾਇਆ ਲੈ ਸੋਹਣਾ ਲੱਗੇ। ਅੱਗੇ ਥੋੜਾ ਅੱਗੇ ਹੋ। ਡਾਕਟਰ ਸਾਹਿਬ ਚਰਬੀ ਫਾਹ ਦੇ ਕੇ ਕੱਢਣੀ ਜੇ। ਡਾਕਟਰ ਸਾਹਿਬ ਤੀਰਾ ਲਿਖੋ, ਤੀਰਾ। ਕਿੰਨਾ ਜੀ ਤੀਰਾ? 96। 1996। ਆਹੋ। ਸਰ ਮੇਰੀ ਗੱਲ ਸੁਣੋ, ਇਹ ਤੁਹਾਡੇ ਪਾਇਆ ਲੈ ਸੋਹਣਾ ਲੱਗਾ ਕਿ ਤੁਹਾਨੂੰ ਪੂਰੀ ਸ਼ੇਪ 'ਚ ਲੈ ਕੇ ਆਵਾਂਗੇ। ਗਲਾ ਕਿੰਨਾ ਜੀ? ਗਲਾ ਇਹਨਾਂ ਦਾ ਲਿਖ ਲਓ 19। ਠੀਕ ਹੈ, ਫੇਰ ਦਿਓ ਛੁਰੀ। ਸੌਰੀ, ਠੀਕ ਹੈ, ਓਕੇ। 19 ਚਰਬੀ ਦੇਣੀ ਕਿ 19। ਇਹ ਵੇਖਿਓ ਜੀ, ਪੱਟੀ ਲਿਖੋ 14। 14 ਪੱਟੀ। ਹਾਂਜੀ। ਅੱਛਾ ਜੀ, ਘੇਰਾ ਗੋਲ ਰੱਖਣਾ ਕਿ ਚੌਰਸ? ਚੌਰਸ। ਇਹ ਕਰਨ ਕੀ ਰਹੇ ਹੋ ਤੁਸੀਂ? ਸਰ ਦਰਦ ਮੈਂ ਦੱਸਦਾ ਸੀਨੀਅਰ ਡਾਕਟਰ ਮੈਂ ਜੀ, ਤਾਂ ਕਿ ਤੁਹਾਡੀ ਸ਼ੇਪ ਅੱਛੀ ਬਣੇ, ਪਤਾ ਲੱਗ ਜਾਏ ਕਿ ਤੁਹਾਨੂੰ ਜੋ ਚਰਬੀ ਘਟਣੀ ਆ ਕਿਹੜੀ ਵੇਸਟ ਤੁਹਾਡੇ ਸੂਟ ਕਰ ਰਹੀ ਹੈ, ਤੁਹਾਨੂੰ ਪਾਇਆ ਲੈ ਅੱਛਾ ਲੱਗੇ। ਬਾਜ਼ੂ ਲਿਖੋ ਜੀ। ਕਰਦੇ ਕਲਮ ਦੇਖ ਲੈ ਮੈਂ। ਅੱਛਾ ਜੀ, ਕਿੰਨੇ ਨੇ ਜੀ? ਬਾਜ਼ੂ ਲਿਖ ਲਓ 25। ਬਾਜ਼ੂ 25। ਸ਼ੋਲਡਰ 26। ਸ਼ੋਲਡਰ ਜ਼ਬਾਨ ਕੱਢ ਬਾਹਰ ਭਾਈ। ਨਾ ਇਹਦੀ ਨਾ ਕਢਾਈ, ਇਹ ਬਾਜ਼ੂ ਜ਼ੁਬਾਨ ਹੈਗਾ ਜੀ, ਫਿਰ ਵੀ ਕਰ ਲਓ ਕੋਈ ਨਹੀਂ। ਲੇਕਿਨ ਡਾਕਟਰ ਸਾਹਿਬ ਚਰਬੀ ਕਿੱਥੋਂ ਦੀ ਕੱਢਣੀ ਤੁਸੀਂ? ਕੀ ਮੈਨੂੰ ਉਹ ਵੀਰੇ ਗੱਲ ਇਹ ਵਾ, ਚਰਬੀ ਤਾਂ ਕੱਢਣੀ ਅਸੀਂ ਇਹ ਹਿਸਾਬ ਨਾਲ ਤੇਰੇ ਡਰੈਸਿੰਗ ਦਾ ਵੀ ਹਿਸਾਬ ਲਾ ਰਹੇ ਤਾਂ ਕਿ ਤੈਨੂੰ ਪਾਇਆ ਲਾਇਆ ਸੋਹਣਾ ਲੱਗੇ। ਤੈਨੂੰ ਸਮਝ ਕਿਉਂ ਨਹੀਂ ਆਉਂਦੀ? ਔਰ ਦੂਸਰੀ ਗੱਲ, ਅਸੀਂ ਚਰਬੀ ਤੁਹਾਡੇ ਸਾਹਮਣੇ ਅੱਖਾਂ ਤੇ ਕੱਢਾਂਗੇ, ਕੋਈ ਧੋਖਾ ਨਹੀਂ ਹੋਗਾ, ਕੋਈ ਫਰੇਬ ਨਹੀਂ ਹੋਗਾ, ਇੱਕ ਨੰਬਰ ਦਾ ਕੰਮ ਕਰਾਂਗੇ। ਹਾਂ, ਹੁਣ ਬੋਲਣਾ ਨਹੀਂ ਵਿੱਚ, ਸਮਝ ਆਈ ਨਾ? ਜੋ ਕੁਝ ਕਰਨ ਨੇ ਕਰਨ ਦੇ। ਆ ਲਿਖੋ ਜੀ ਪੇਟ ਹਰਾਮ ਸੇ ਸੌਰੀ, ਪੇਟ 98 ਲਿਖੋ। ਪੇਟ 98 kg। ਹਾਂਜੀ kg। ਲੇਕਿਨ ਡਾਕਟਰ ਸਾਹਿਬ ਪਹਿਲੇ ਮੈਂ ਕਹਿੰਦੇ ਬੋਲਣਾ ਨਹੀਂ ਹੈਗਾ, ਚੁੱਪ। ਡਾਕਟਰ ਫਰੀਦ, ਉਹ ਯਾਰ ਇਦਾਂ ਇਹਨੇ ਟਿਕਣਾ ਨਹੀਂ ਹੈਗਾ। ਡਾਕਟਰ ਸਾਹਿਬ ਤੁਸੀਂ ਇੱਕ ਪੇਸ਼ੈਂਟ ਨੂੰ ਜਿਹੜਾ ਡਾਕਟਰ ਮਸੀਹਾ ਹੁੰਦਾ ਯਾਰ ਤੂੰ ਵੀ ਚੁੱਪ ਕਰ ਆਪਣਾ। ਡਾਕਟਰ ਸਾਹਿਬ ਮੈਂ ਕਹਿ ਰਿਹਾ ਮੈਂ ਕਿ ਆ ਵੇਖੋ ਨਾ ਜਰਾ, ਆ ਲਿਖੋ ਤੁਸੀਂ ਇਹਦੀ ਦੂਸਰਾ ਬਾਜ਼ੂ ਲਿਖੋ। ਇਹ ਐਂਡ ਵਾਲੀਆਂ ਡੇਟਾ ਨੇ, ਤੁਸੀਂ ਬਦਤਮੀਜ਼ੀ ਕਰ ਰਹੇ ਹੋ। ਇਧਰਲਾ ਬਾਜ਼ੂ ਲਿਖੋ 26। ਇਹ ਉਧਰ ਆ, ਤੁਸੀਂ 28 ਲਿਖਵਾਇਆ ਸੀ। ਓਏ ਉਧਰਲਾ ਉਹ ਸਵਿੰਗ ਕਰਾਉਂਦਾ ਰਿਹਾ ਨਾ ਬਾਲ ਤੇ ਉਹਦਾ ਬਾਜ਼ੂ ਘਟ ਗਿਆ। ਇਹ ਅਬਦੁਲ ਕਾਦਰ ਹੈ ਜੀ। ਹਾਂਜੀ ਨਹੀਂ ਮਤਲਬ ਇਹ ਵਾ ਸਰ, ਤੁਸੀਂ ਇਹਦਾ ਲਿਖ ਲਈ ਪਮੈਸ਼। ਹਾਂਜੀ ਓਕੇ। ਕਾਲਰ ਕਿੰਨਾ ਰੱਖਣਾ ਜੀ ਇਹਦਾ ਵੇਖ ਲਓ। ਨਹੀਂ, ਮੈਂ ਬੈਨ ਵਾਲਾ ਪਾਣਾ। ਚਲੋ ਬਿਆਨ ਵਾਲਾ ਪਾ ਦਿਓ ਜੀ ਇਹਨੂੰ। ਇੱਥੇ ਨਹੀਂ ਬੈਨ ਪਾਉਣੇ, ਅਗਰ ਬੈਨ ਵਾਲਾ ਪਾ ਲਾ। ਚਲੋ ਜੀ ਸਿੱਧੇ ਹੋਈਓ, ਸਿੱਧੇ ਪਰਾਂ ਨੂੰ ਮੂੰਹ ਕਰੋ। ਲੇਕਿਨ ਕਰਨਾ ਕੀ ਹੈ ਤੁਸੀਂ? ਪਰਾਂ ਮੈਨੂੰ ਨੂੰ ਸਮਝ ਕਰੋ। ਨਹੀਂ ਆਈ। ਡਾਕਟਰ ਫਰੀਦ ਤੁਹਾਨੂੰ ਕਿੰਨੀ ਵਾਰੀ ਸਮਝਾਇਆ ਕਿ ਫੌਰਨ ਐਨਸਥੀਸੀਆ ਨਹੀਂ ਦੇਣਾ। ਲੇਕਿਨ ਡਾਕਟਰ ਸਾਹਿਬ ਪਹਿਲੇ ਫੀਸ ਤੇ ਮੇਰੇ ਨਾਲ ਡਿਸਾਈਡ ਕਰ ਲਓ ਤੁਸੀਂ ਕਿੰਨੀ। ਸਰ ਮੇਰੀ ਗੱਲ ਸੁਣੋ, ਅਸੀਂ ਸਰ ਪੈਲਸਨ ਦੇਣਾ ਮੈਨੂੰ ਨਿਸ਼ਾਨ ਲਾ ਲੈਂਦੇ ਜ਼ਰਾ। ਇੱਕ ਮਿੰਟ ਯਾਰ ਤੂੰ ਮੇਰੀ ਗੱਲ ਸੁਣ, ਪੈਨਸਲ ਨਹੀਂ ਚੱਲਦੀ ਤੇ ਸ਼ੈਣੀ ਤੁਹਾਡੇ ਨਾਲ ਲਾ ਲਾ, ਝਰੀ ਮਾਰ ਲਾ। ਇੱਕ ਮਿੰਟ ਡਾਕਟਰ ਸਾਹਿਬ, ਓਏ ਆ ਨਾੜ, ਇੱਕ ਨਾੜ ਸਿਰਫ ਖਿੱਚਣੀ ਵਾ, ਉਹ ਨਾੜ ਬਾਹਰ ਗਾ ਜਾਣੀ, ਬਾਕੀ ਚਰਬੀ ਜਿਹੜੀ ਉਹ ਖੁਰਦੀ ਰਹਿਣੀ ਨਾਲ ਅਸੀਂ ਕੱਢ ਲੈਣੀ। ਨਹੀਂ ਮੈਂ ਨਹੀਂ ਇੱਕ ਮਿੰਟ ਮੇਰੀ ਗੱਲ ਨਹੀਂ, ਤੁਸੀਂ ਮੈਂ ਤੈਨੂੰ ਕਹਿਣ ਡਿਆ ਵਾਂ। ਇੱਕ ਮਿੰਟ ਪਹਿਲੇ ਫੀਸ ਮੇਰੇ ਕੋਲ ਪੈਸੇ ਸਰ ਮੇਰੀ ਗੱਲ ਸੁਣ, ਪਹਿਲੇ ਫੀਸ ਡਾਕਟਰ ਡਿਸਾਈਡ ਫਰੀਦ ਕਰੋ। ਇੱਕ ਸੈਕਿੰਡ। ਪਹਿਲੇ ਫੀਸ ਡਿਸਾਈਡ ਕਰੋ ਮੇਰੇ ਨਾਲ। ਸਰ ਅਸੀਂ ਚਰਬੀ ਲਾਉਂਦੇ ਆ, ਖਾਲੀ ਨਹੀਂ ਲਾਉਂਦੇ, ਤੁਸੀਂ ਬੇਫਿਕਰ ਹੋ ਜਾਓ ਸਰ। ਫਿਰ ਵੀ ਮੈਨੂੰ ਪਤਾ ਵੀ ਤਾਂ ਲੱਗੇ ਕਿੰਨੇ ਕੁ ਪੈਸੇ ਤੁਸੀਂ ਲੈਂਦੇ ਹੋ। ਸਰ ਤੁਸੀਂ 1000 ਰੁਪਇਆ ਪਰ ਕੇਜੀ ਦੇ ਹਿਸਾਬ ਨਾਲ ਦੇਣਾ ਹੈ। ਪਰ ਕੇਜੀ ਦੇ ਹਿਸਾਬ ਨਾਲ 1000 ਰੁਪਇਆ ਪਰ ਕੇਜੀ ਤੇ ਮੇਰਾ ਵਜ਼ਨ ਹੈਗਾ 120 ਤੇ ਟੋਟਲ ਬਣ ਗਿਆ 1,20,000। ਨਹੀਂ ਸਾਹਿਬ, ਜ਼ਿਆਦਾ ਨੇ ਪੈਸੇ। ਚਲੋ ਤੁਸੀਂ 1,19,000 ਦੇ ਦੇਣਾ, ਠੀਕ ਹੈ? ਇਹ ਵੀ ਜ਼ਿਆਦਾ ਨੇ। ਕਿੰਨਾ ਮਤਲਬ ਤੇਰਾ ਫ੍ਰੀ ਕਰ ਦਈਏ, ਲੈਣ ਲੋਏ ਤਾਂ ਕਰ ਦਈਏ ਤੇਰਾ ਕੰਮ। ਤੁਸੀਂ 300 ਰੁਪਇਆ ਕੇਜੀ ਕਰੋ ਮੈਨੂੰ। ਸਰ ਮੇਰੀ ਗੱਲ ਸੁਣੋ, ਅਸੀਂ ਕੋਈ ਦਾਲ ਵਾਲਾ ਕੈਂਪ ਨਹੀਂ ਲਾਇਆ, ਅਸੀਂ ਚਰਬੀ ਕੱਢਦੇ ਆ, ਮੋਤੀਆਂ ਨਹੀਂ ਕੱਢਦੇ। 300 ਰੁਪਇਆ ਕਹਿ ਰਹੇ।
ਓਏ ਉਹ 7 ਰੁਪਏ ਆ ਟੇਬਲ ਵੇਟਣ ਨੇ ਠਹਿਰ ਜੋ ਡਾਕਟਰ ਸਰ ਇੰਨਾ ਰੱਖ ਕੇ ਨਾ ਮੈਂ ਕਹਿੰਦਾ ਇੱਥੋਂ ਸਿੱਧੀ ਆਰੀ ਫੇਰਨੇ। ਆਰੀ ਨਾ ਫੇਰੋ, ਬੰਦਾ ਹਸਾਸ ਹੈ, ਇੱਥੇ ਬੇਲਚਾ ਮਾਰਦੇ ਹੋ, ਸਹੀ ਹੈ। ਚਲੋ ਬੇਲ ਵਾਲਾ ਕੰਮ ਕਰ ਲੈਨੇ ਆ। ਦੋ ਤੇ ਚਰਬੀ ਤੁਹਾਡੇ ਸਾਹਮਣੇ। ਬਸ ਡਾਕਟਰ ਸਾਹਿਬ ਮੈਂ 300 ਤੋਂ ਵੱਧ ਨਹੀਂ ਦੇ ਸਕਦਾ। ਤੁਸੀਂ ਦਿਓਗੇ, ਜੋ ਤੁਹਾਨੂੰ ਕੰਮ ਕਰਕੇ ਦਿਖਾਵਾਂਗੇ ਤੁਸੀਂ ਘਟੋਗੇ, ਤੁਸੀਂ ਆਪ ਦਿਓਗੇ। ਇਹ ਕੀ ਕਰਨ ਦੇ? ਨਿਸ਼ਾਨ ਨਹੀਂ ਲਾਉਣਾ, ਉਹ ਤੋਂ ਪਾੜ ਪਾਉਣਾ ਵਾ। ਲੇਕਿਨ ਡਾਕਟਰ ਸਾਹਿਬ ਪੈਸੇ ਬਹੁਤ ਜ਼ਿਆਦਾ ਤੁਸੀਂ ਦੱਸ ਰਹੇ ਹੋ, 1000 ਰੁਪਇਆ ਪਰ ਕੇਜੀ। 300 ਰੁਪਇਆ ਬਿਲਕੁਲ ਮੁਨਾਸਬ ਹੈ ਡਾਕਟਰ ਸਾਹਿਬ। ਇੱਕ ਮਿੰਟ ਸਿਰਫ ਮਾੜਾ ਇਹਨਾਂ ਮੈਨੂੰ ਛਿੱਲ ਲੈਣ ਦੇ, ਬਾਅਦ ਚ ਕੱਢਣੀ ਆ, ਉਹ ਡਾਕਟਰ ਸਾਹਿਬ ਨੇ ਕੱਢਣੀ ਆ। ਯਾਰ ਡਾਕਟਰ ਪਲੀਜ਼ ਮੈਨੂੰ ਇੱਕ ਗੱਲ ਦੱਸ, ਤੂੰ ਕਿਹੜਾ ਪੈਪ ਪਾਉਂਦੇ ਆ? ਥੋੜੇ ਪੈਸੇ ਡਿਸਾਈਡ ਕਰ ਲਓ। ਸਰ ਮੇਰੀ ਗੱਲ ਸੁਣੋ, ਅਗਰ ਤੁਸੀਂ ਪੈਸੇ ਨਹੀਂ ਦੇ ਸਕਦੇ, ਤੁਹਾਡੀਆਂ ਅਸੀਂ 2 ਅੱਖਾਂ ਸੇਲ ਕਰ ਦਿਆਂਗੇ, ਇਹ ਵਾਲੀਆਂ 5 ਲੱਖ ਰੁਪਏ ਤੁਹਾਡਾ ਬਣੇਗਾ। 84,000 ਤੁਸੀਂ ਸਾਨੂੰ ਸਾਡਾ ਦੇ ਦੇਣਾ, 10,000 ਰੁਪਏ ਸਾਡਾ ਜਿਹੜਾ 10% ਸਾਡਾ ਜਿਹੜਾ ਉਹ ਕਮਿਸ਼ਨ ਹੋਏਗਾ, ਠੀਕ ਹੈ। ਲੇਕਿਨ ਉਹਦਾ ਫਾਇਦਾ ਕੀ? ਮੈਂ ਆਪਣੇ ਆਪ ਨੂੰ ਸਮਾਰਟ ਹੁੰਦਾ ਹੀ ਨਹੀਂ ਵੇਖ ਸਕਦਾ। ਸਰ ਤੁਸੀਂ ਕਿਸੇ ਤੇ ਯਕੀਨ ਕਰਨਾ, ਤੁਹਾਨੂੰ ਬੱਚੇ ਦੱਸਣਗੇ ਤੁਸੀਂ ਬਹੁਤ ਅੱਛੇ ਲੱਗ ਰਹੇ ਹੋ। ਨਹੀਂ ਮੈਂ ਆਪਣੇ ਆਪ ਨੂੰ ਵੇਖਣਾ ਡਾਕਟਰ ਸਾਹਿਬ। ਅੱਛਾ ਦੂਸਰਾ ਪੈਕੇਜ ਲੈ ਲਓ। ਹਾਂਜੀ ਤੁਹਾਡਾ ਇੱਕ ਗੁਰਦਾ ਸੇਲ ਕਰ ਦਈਏ। ਆਹੋ ਤੇ ਯਾਰ ਸਹੀ ਆ, ਕਿੰਨੇ ਪੈਸੇ ਬਚ ਜਾਣੇ, ਗੁਰਦਾ ਵੇਚ ਕੇ ਚਰਬੀ ਕਢਾ ਕੇ ਤੂੰ ਸਮਾਰਟ ਵੀ ਹੋ ਜਾਣਾ। 7 ਲੱਖ ਰੁਪਏ ਤੁਹਾਡਾ ਗੁਰਦਾ ਸੇਲ ਹੋਏਗਾ। ਹਾਂ ਲੱਖ ਰੁਪਏ ਸਾਡਾ ਹੋਏਗਾ ਫੀਸ ਦਾ, 40% ਸਾਡਾ ਕਮਿਸ਼ਨ ਹੋਏਗਾ। ਉਹ ਇਸਲਾਮਾਬਾਦ ਰੇਟ ਵਧਿਆ ਵਾ, 7,350,000 ਰੁਪਏ ਕਰਨੇ ਨੇ। ਇਸ ਤਰ੍ਹਾਂ ਮੈਨੂੰ ਯਕੀਨ ਨਹੀਂ ਹੋਣਾ, ਪਹਿਲੇ ਤੁਸੀਂ ਆਪਣੇ ਕਿਸੇ ਘਰ ਦੇ ਵੇਚ ਕੇ ਆਓ। ਮੈਂ ਗੱਲ ਕਰ ਰਿਹਾ ਹਾਂ ਡਾਕਟਰ ਸਾਹਿਬ ਕਿ ਤੁਸੀਂ ਹੈ ਨਾ 400 ਰੁਪਇਆ ਕਰ ਲਵੋ ਤੇ ਚਰਬੀ ਵੀ ਤੇ ਤੁਹਾਨੂੰ ਬਚਣੀ ਹੈ ਸਾਰੀ। ਤੇਰੀ ਚਰਬੀ ਕਾਲੇ ਸਾਬਣ 'ਚ ਪੈਣੀ ਆ, ਉਹਦਾ ਫਾਇਦਾ ਹੀ ਕੋਈ ਨਹੀਂ। ਓਏ ਇਹ ਫਾਇਦਾ ਚਰਬੀ ਦਾ ਕਿਉਂ ਨਹੀਂ ਫਾਇਦਾ? ਤੇਰੀ ਚਰਬੀ ਨਾਲ ਸਿਰਫ ਪੁੜੇ ਬਣਨੇ ਆ। ਓਏ ਤੇਰੀ ਚਰਬੀ ਨਾਲ ਸਿਰਫ ਚਮੋਟਾ ਬਣਨਾ, ਤੇਰੀ ਚਰਬੀ ਨਾਲ ਮਤ ਸਮਝੀ ਪੂਰ ਸਾਬਣ ਬਣਨਾ ਨਹੀਂ। 500 ਰੁਪਇਆ ਪਰ ਕੇਜੀ ਕਰ ਲਵੋ ਤੇ ਕੋਈ ਸ਼ੈ ਸ਼ੂ ਨਾ ਕੱਢਣਾ। ਨਹੀਂ ਤੁਹਾਡੀ ਕੋਈ ਸ਼ੈ ਨਹੀਂ ਕੱਢਾਂਗੇ, ਤੁਸੀਂ 500 ਰੁਪਏ ਵੈਸੇ ਦੇ ਦਿਓ, ਅਸੀਂ ਤੁਹਾਡੀ ਚਰਬੀ ਵੀ ਨਹੀਂ ਕੱਢਾਂਗੇ, ਠੀਕ ਹੈ। ਨਹੀਂ ਡਾਕਟਰ ਸਾਹਿਬ, ਦਰਅਸਲ ਨਾ ਮੈਂ ਬੜਾ ਮਾੜਾ ਬੰਦਾ ਵਾਂ ਤੇ ਮੈਂ ਨਾ ਇਹ ਗੱਡੀ 'ਚੋਂ ਪੈਸੇ ਲੈ ਕੇ ਆਇਆ ਤੇ ਤੁਸੀਂ ਤਿਆਰੀ ਕਰੋ, ਮੈਂ ਗੱਡੀ 'ਚੋਂ ਪੈਸੇ ਲੈ ਕੇ ਟੀਕਾ ਲਾ ਲਓ ਸਿਰਫ ਇੱਕ ਇੰਜੈਕਸ਼ਨ ਭਾਈ ਜਾਨ, ਇੱਕ ਇੰਜੈਕਸ਼ਨ ਨਹੀਂ ਲਾਣਾ, ਇੰਜੈਕਸ਼ਨ ਨਹੀਂ ਲਾਣਾ ਯਾਰ ਇੱਕ ਸੈਕਿੰਡ ਡਾਕਟਰ ਫਰੀਦ, ਇੱਕ ਸੈਕਿੰਡ ਵੇਟ ਕਰੋ, ਕਮਜ਼ੋਰ ਦਿਲ ਨੇ। ਸਰ ਇੱਕ ਤੁਹਾਨੂੰ ਅਸੀਂ ਹੋਰ ਆਪਸ਼ਨ ਦੇ ਦਿੰਨੇ ਆ। ਹਾਂਜੀ ਤੁਹਾਡੀ ਅਸੀਂ ਸਰਜਰੀ ਕਰ ਦਿੰਦੇ ਹਾਂ, ਆਪਰੇਟ ਕਰ ਦਿੰਦੇ ਹਾਂ, ਤੁਹਾਡੀ ਚਰਬੀ ਕੱਢ ਦਿਆਂਗੇ, ਲੇਕਿਨ ਪੈਸੇ ਤੁਹਾਡੇ ਘਰ ਦੇ ਆ ਕੇ ਦੇਣਗੇ। ਔਰ ਹਾਂ ਤੁਸੀਂ ਉਨੀ ਦੇਰ ਸਾਡੇ ਕੋਲ ਰਹੋਗੇ ਜਿੰਨੀ ਚਿਰ ਤੱਕ ਪੈਸੇ ਨਹੀਂ ਆਉਂਦੇ, ਠੀਕ ਹੈ ਜੀ। ਚਲੋ ਜੀ ਬਿਸਮਿਲ੍ਲਾਹ ਅੱਲਾਹੁ ਅਕਬਰ। ਤਵਾਨ ਚਰਬੀ ਯਾਰ ਇੱਕ ਮਿੰਟ ਠਹਿਰ ਜਾਓ, ਮੈਂ ਤੁਹਾਨੂੰ ਦੱਸਣਾ ਪੈਸੇ ਕਿਉਂ ਘਰ ਲੈ ਦੇਣਗੇ। ਮੈਂ ਆਪ ਸਭ ਹੈਸੀਅਤ ਬੰਦਾ, 2 ਮਹੀਨੇ ਬਾਅਦ ਮੇਰੀ ਸ਼ਾਦੀ ਹੈ। ਗੱਡੀ ਦੇ ਵਿੱਚ ਭਾਜੀ ਨੋਟਾਂ ਦਾ ਭਰਿਆ ਬਰੀਕਸ ਪਿਆ ਹੈ, ਮੈਂ ਤੁਹਾਨੂੰ ਹੁਣੀ ਤੁਹਾਨੂੰ ਪੈਸੇ ਦੇਣਾ ਸਾਰੇ। ਸ਼ੁਰੂ ਚ ਤੁਸੀਂ ਕਿਹਾ ਸੀ ਮੈਂ ਰਕਸ਼ੇ ਤੇ ਆਇਆ। ਨਹੀਂ ਭਾਜੀ ਮੈਂ ਗੱਡੀ ਤੇ ਆਇਆ ਵਾਂ। ਇਹ ਤੁਸੀਂ ਲਾਓ ਨਾ ਜਰਾ ਗਾਣੇ ਗੂਣੇ ਸੁਣਿਓ, ਅਸੀਂ ਤੁਹਾਡੀ ਚਰਬੀ ਕੱਢਦੇ ਆ। ਨਹੀਂ ਇੱਕ ਮਿੰਟ ਠਹਿਰ ਜਾਓ, ਮੈਂ ਫੜੋ ਯਾਰ ਇਹਨੂੰ, ਫੜੋ ਡਾਕਟਰ ਸਾਹਿਬ, ਫੜੋ ਪੈਸੇ ਪਏ ਨੇ, ਮੈਂ ਲੈ ਕੇ ਆਇਆ ਡਾਕਟਰ ਸਾਹਿਬ। ਫੜੋ ਆ ਪਲਾਸ ਫੜੋ ਡਾਕਟਰ ਸਾਹਿਬ ਮੈਂ ਗੱਡੀ 'ਚੋਂ ਪੈਸੇ ਲੈ ਕੇ ਆਇਆ ਵਾਂ, ਮੈਂ ਤੁਹਾਨੂੰ ਟਿਪ ਵੀ ਦੇਣੇ, ਇਨਾਮ ਦੇਣੇ। ਉਹ ਮੈਂ ਟਿਪ ਕੇ ਬੈਠ ਹੁੰਦਾ ਓਏ ਇੱਕ ਮਿੰਟ ਇਹਦੇ ਕੋਲ ਇਲਾਜ ਕਰਾਉਣਾ ਵਾ। ਉਹ ਮੈਨੂੰ ਕਹਿਣ ਡਿਆ ਕਾਬਲ, ਅਗਲੇ ਨੂੰ ਸਮਝ ਆ ਗਈ ਹੈ ਕਿ ਕੌਣ ਸਮਝਦਾਰ ਹੈ। ਡਾਕਟਰ ਸਾਹਿਬ ਬਸ ਹੁਣ ਪਿੱਛੇ ਹੋ ਜਾਓ, ਉਹਦਾ ਇਲਾਜ ਮੈਂ ਆਪੇ ਕਰਾਂਗਾ। ਮੈਂ ਤੁਹਾਡੀ ਗੱਡੀ 'ਚ ਪੈਸੇ ਲਾਇਆ ਵਾਂ ਤੁਹਾਡੇ ਵੀਰ ਨੂੰ ਆਪਣੇ ਨੂੰ। ਚੱਲ ਠੀਕ ਆ, ਫਿਰ ਮੈਂ ਇੱਥੇ ਬੈਠਾ, ਉਹਨੂੰ ਹਿੱਸਾ ਦੇ ਦੀ ਹੈ। ਹਿੱਸਾ ਨਹੀਂ ਦੇਣਾ, ਇੱਥੋਂ ਉੱਠੋ ਕਿ ਉਹਨੇ ਕਿਹਾ ਵਾ ਕਾਬਲ, ਜਿਹੜਾ ਮਰੀਜ਼ ਕਹਿਣ ਡਿਆ, ਇਸ ਤੋਂ ਗਾਂ ਕੀ ਰਹਿ ਗਿਆ। ਮੈਂ ਭਾਈ ਇਹਨੂੰ ਟਿਪ ਵੀ ਦੇਣੀ, ਮੈਂ ਗੱਡੀ 'ਚ ਹੁਣੀ ਪੈਸੇ ਲੈ ਤੂੰ ਕੇ ਲੈ ਕੇ ਆ ਛੇਤੀ, ਉੱਠਦਾ ਮੇਰਾ ਵੀਰ ਇੱਥੋਂ। ਹੈਲੋ ਬਾਹਰ ਹੋ। ਮੈਨੂੰ ਇੱਕ ਗੱਲ ਦੱਸ, ਮਰੀਜ਼ਾਂ ਕੋਲੋਂ ਟਿਪ ਲਈਦੀ ਹੈ? ਮੈਨੂੰ ਇੱਕ ਗੱਲ ਦੱਸ, ਮਰੀਜ਼ਾਂ ਦੇ ਕੋਲ ਤਰਲੇ ਕਰੀਦੇ ਆ? ਇਹੋ ਜਿਹੇ ਮਰੀਜ਼ ਨੂੰ ਫੜ ਕੇ ਢਾ ਲਈਦਾ ਹੁੰਦਾ ਵਾ। ਹਜ਼ਾਤਾ ਨਾ ਉਹੀ ਹਰਕਤ ਕੀਤੀ। ਉੱਠਦਾ ਇੱਥੋਂ।